20 ਦੇ ਕਰੀਬ ਜੋ ਰਿਪਬਲਿਕਨ ਕਾਂਗਰਸਮੈਨ ਆ, ਉਹਨਾਂ ਨੇ ਇਹ ਕਿਹਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਚੀਫ ਅਲੈਜੈਂਡਰੋ ਮੈਯੋਰਕਸ ਨੂੰ ਇੰਪੀਚ ਕੀਤਾ ਜਾਊਗਾ। ਨੈਕਸਟ ਜਿਹੜਾ ਸੈਸ਼ਨ ਹੋਣਾ ਜਨਵਰੀ ਦੇ ਵਿੱਚ, ਸੋ ਇਹ ਤੋਂ ਇਹ ਲੱਗਦਾ ਆ ਕਿ ਜਿਹੜਾ ਅਗਲਾ ਸਾਲ ਆ ਉਹ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਆ ਉਹਦੇ ਲਈ ਇੱਕ ਬਹੁਤ ਵੱਡਾ ਮੇਨ ਬਣ ਕੇ ਰਹੂਗਾ। ਲਾ ਮੇਕਰਸ ਜਿਨ੍ਹਾਂ ਦੇ ਵਿੱਚ ਜੀਓਪੀ ਦੇ ਰਿਪਰੈਜ਼ੈਂਟੇਟਿਵ ਐਂਡੀ ਬ੍ਰਿਗਸ ਹੈਗੇ ਐਰੀਜ਼ੋਨਾ ਤੋਂ, ਉਹਨਾਂ ਨੇ ਇਹ ਕਿਹਾ ਵੀ ਸਾਡੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਐਲਹੈਂਡਰੋ ਮਿਓਰਕਸ, ਉਹਨਾਂ ਨੇ ਸਦਰਨ ਬਾਰਡਰ ਨੂੰ ਸੀਰੀਅਸਲੀ ਨਹੀਂ ਲਿਆ ਤੇ ਕਾਂਗਰਸ ਦੇ ਕੋਲ ਝੂਠ ਬੋਲਦੇ ਰਹੇ। ਕਹਿੰਦੇ 10 ਲੱਖ ਇਲੀਗਲ ਏਲੀਅਨਸ ਜੋ ਆ ਇਸ ਕੰਟਰੀ ਦੇ ਵਿੱਚ ਆਲਰੇਡੀ ਐਂਟਰ ਕਰ ਚੁੱਕੇ ਹੈਗੇ ਆ ਤੇ ਜਿਨ੍ਹਾਂ ਦਾ ਇਹ ਨਹੀਂ ਪਤਾ ਹੈਗਾ ਵੀ ਕਿਹੜੇ ਕਿੱਥੇ ਕਿੱਥੇ ਹੈਗੇ ਆ। ਸੈਨੇਟ ਦੇ ਵਿੱਚ ਜਿਹੜਾ ਹਾਰਡ ਹੋਊਗਾ, ਕਿਉਂਕਿ ਸੈਨੇਟ ਦੇ ਵਿੱਚ ਵੀ ਮੈਜੋਰਿਟੀ ਹੈਗੀ ਆ ਡੈਮੋਕ੍ਰੇਟਸ ਦੀ, ਤੇ ਬਾਕੀ ਰਿਪਬਲਿਕਨਸ ਦੀ ਕਾਂਗਰਸ ਦੇ ਵਿੱਚ ਮੈਜੋਰਿਟੀ ਹੈਗੀ ਆ। ਦੇਖੋ ਇਹਦਾ ਕੀ ਰਿਜ਼ਲਟ ਬਣਦਾ, ਪਰ ਉਹਨਾਂ ਨੇ ਜਿਹੜੀਆਂ ਇੰਡੀਕੇਸ਼ਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵੀ ਜੋ ਅਗਲਾ ਸਾਲ ਹੋਊਗਾ ਉਹ ਇਮੀਗ੍ਰੇਸ਼ਨ ਉਹਦੇ ਤੇ ਜਾਂ ਇਲੀਗਲ ਇਮੀਗ੍ਰੇਸ਼ਨ ਮੇਨ ਮੁੱਦਾ ਬਣਿਆ ਰਹੂਗਾ। ਜੀ, ਬਾਈਡਨ ਹੁਣਾਂ ਨੇ ਅੱਜ ਸੇਮ ਸੈਕਸ ਮੈਰਿਜ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਬਿੱਲ ਹਾਊਸ ਤੇ ਸੈਨੇਟ ਚੋਂ ਪਾਸ ਹੋ ਕੇ ਪਹੁੰਚਿਆ ਸੀ ਉਹਨਾਂ ਤੱਕ, ਉਸ ਦੇ ਉੱਤੇ ਸਾਈਨ ਕਰ ਦਿੱਤੇ ਤੇ ਉਸ ਨੂੰ ਜਿਹੜਾ ਉਹ ਕਾਨੂੰਨ ਬਣਾ ਦਿੱਤਾ ਹੈਗਾ ਆ। ਸੁਪਰੀਮ ਕੋਰਟ ਹੁਣ ਕਹਿੰਦੇ ਕੋਈ ਵੀ ਇਸ ਸੰਬੰਧ ਵਿੱਚ ਜਿਹੜੇ ਕੇਸਾਂ ਦੇ ਉੱਤੇ ਜੇ ਫੈਸਲਾ ਦਿੰਦਾ ਆ, ਪਰ ਉਸ ਦੇ ਉੱਤੋਂ ਫੈਡਰਲ ਲੈਵਲ ਦੇ ਉੱਤੇ ਜਿਹੜਾ ਸੇਮ ਸੈਕਸ ਮੈਰਿਜ ਆ ਉਸ ਨੂੰ ਹੁਣ ਪ੍ਰਵਾਨਗੀ ਜਿਹੜੀ ਉਹ ਮਿਲ ਚੁੱਕੀ ਆ। ਸੋ ਇਸ ਦੇ ਵਿੱਚ ਸਾਊਥ ਲਾਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਹਿੰਦੇ ਆ ਵੀ ਕਾਫੀ ਵੱਡੀ ਇਲੈਬੋਰੇਟ ਇੱਕ ਸਿੰਗਿੰਗ ਸੈਰੇਮਨੀ ਵੀ ਜਿਹੜੀ ਉਹ ਕੀਤੀ। ਹਜ਼ਾਰਾਂ ਹੀ ਆਪਣੇ ਦਰਸ਼ਕਾਂ ਤੇ ਲਾ ਮੇਕਰਸ ਦੇ ਦਰਮਿਆਨ ਇਸ ਲਾ ਨੂੰ ਜਿਹੜਾ ਉਹ ਪਾਸ ਕਰ ਦਿੱਤਾ। ਇੱਕ ਵਾਰੀ ਫਿਰ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਵਿੱਚ ਬਾਈ ਪਾਰਟੀਜ਼ਨ ਜਿਹੜਾ ਬਿੱਲ ਆ ਇਹ ਪਾਸ ਹੋਇਆ। ਇਸ ਦੇ ਵਿੱਚ ਡੈਮੋਕ੍ਰੇਟਸ ਦੇ ਨਾਲ ਨਾਲ ਕੁਛ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਵੀ ਇਸ ਐਕਟ ਨੂੰ ਜਿਹੜਾ ਆ ਉਹ ਸਾਥ ਦਿੱਤਾ ਸੀਗਾ ਤੇ ਜਿਹੜਾ ਡਿਫੈਂਸ ਆਫ ਮੈਰਿਜ ਐਕਟ ਆ ਉਸ ਨੂੰ ਇਹ ਇਰੇਜ਼ ਇੱਕ ਹਿਸਾਬ ਦੇ ਨਾਲ ਕਰਕੇ ਰਾਈਟ ਰਿਸਪੈਕਟ ਫਾਰ ਮੈਰਿਜ ਐਕਟ ਆ ਉਸ ਨੂੰ ਹੋਂਦ ਦੇ ਵਿੱਚ ਲੈ ਆਉਂਦਾ।